ਭਾਈਜਾਨ ਸਿਆਣੇ ਕਹਿੰਦੇ ਆ ਗੱਲ ਜਿਹੜੀ ਆ ਉਹ ਖੂਨ ਤੇ ਨਸਲਾਂ ਤੇ ਮੁੱਕਦੀ ਹੁੰਦੀ ਹੈ ਔਰ ਉਹ ਗੱਲ ਬਿਲਕੁਲ ਦਰੁਸਤ ਆ, ਸੱਚੀ ਆ। ਇੱਕ ਦਫਾ ਇੱਕ ਬਾਦਸ਼ਾਹ ਕਿਸੇ ਸਲਤਨਤ ਦਾ ਬਹੁਤ ਵੱਡਾ ਬਿਮਾਰ ਹੋ ਗਿਆ, ਇੰਨਾ ਬਿਮਾਰ ਹੋ ਗਿਆ ਕਿ ਹੁੰਦਾ ਹੁੰਦਾ ਚਾਰਪਾਈ ਨਾਲ ਹੀ ਲੱਗ ਗਿਆ। ਉਹਨੇ ਆਪਣੇ ਮੁਲਕ ਦੇ ਸਾਰੇ ਵੈਦ ਹਕੀਮ ਬੁਲਾਏ, ਉਹਨੇ ਕਿਹਾ ਮੇਰਾ ਕੋਈ ਇਲਾਜ ਕਰੋ, ਕੋਈ ਮੇਰਾ ਸਦੇ ਬਾਬ ਕਰੋ, ਮੈਂ ਬਚ ਜਾ। ਇੱਕ ਬਹੁਤ ਬਜ਼ੁਰਗ ਹਕੀਮ ਕਹਿੰਦਾ ਬਾਦਸ਼ਾਹ ਸਲਾਮਤ, ਇਲਾਜ ਤੇ ਹੈ, ਬਚ ਵੀ ਜਾਓਗੇ, ਪਰ ਮੈਂ ਡਰਦਾ ਤੁਹਾਨੂੰ ਦੱਸ ਨਹੀਂ ਰਿਹਾ। ਉਹਨੇ ਕਿਹਾ ਨਹੀਂ ਤੂੰ ਮੈਨੂੰ ਦੱਸ। ਉਹਨੇ ਕਿਹਾ ਬਾਦਸ਼ਾਹ ਸਲਾਮਤ ਪਹਿਲੇ ਮੇਰੀ ਜ਼ਿੰਦਗੀ ਦੀ ਜਿਹੜੀ ਆ ਨਾ ਉਹ ਰੱਖੋ ਕਿ ਤੁਸੀਂ ਮੈਨੂੰ ਕੁਛ ਆਖੋਗੇ ਨਹੀਂ, ਮੇਰੀ ਜਾਨ ਦੀ ਅਮਾਨ ਜਿਹਨੂੰ ਕਹਿੰਦੇ ਨਾ, ਮੈਂ ਜਾਨ ਦੀ ਅਮਾਨ ਮੰਨ। ਉਹਨੇ ਕਿਹਾ ਵੀ ਜਾਨ ਤੂੰ ਮੈਨੂੰ ਇਲਾਜ ਦੱਸ। ਉਹਨੇ ਕਿਹਾ ਬਾਦਸ਼ਾਹ ਸਲਾਮਤ ਤੁਸੀਂ ਠੀਕ ਹੋਵੋਗੇ, ਤੁਹਾਨੂੰ ਖੋਤੇ ਦਾ ਖੂਨ ਲੱਗਣਾ, ਤੁਸੀਂ ਠੀਕ ਹੋ ਜਾਣਾ। ਉਹਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਲਾਓ ਖੂਨ ਮੈਨੂੰ। ਬਾਦਸ਼ਾਹ ਨੂੰ ਖੋਤੇ ਦਾ ਖੂਨ ਲੱਗਦਾ, ਇੱਕ ਦਿਨ ਦੋ ਦਿਨ ਬਾਦਸ਼ਾਹ ਘੋੜੇ ਵਰਗਾ, ਬਾਦਸ਼ਾਹ ਠੀਕ ਹੋ ਗਿਆ। ਬਾਦਸ਼ਾਹ ਜਾ ਕੇ ਆਪਣੀ ਤਖਤ ਤੇ ਬਹਿ ਗਿਆ, ਦਰਬਾਰ ਸਜ ਗਿਆ। ਇੱਧਰ ਵੱਡੀ ਰਾਣੀ, ਇੱਧਰ ਛੋਟੀ ਰਾਣੀ, ਫਿਰ ਵਜ਼ਰਾ ਬੈਠੇ। ਹੁਣ ਦਰਬਾਰ ਲੱਗਿਆ, ਉਹ ਗੱਲ ਡਿਸਕਸ ਹੋ ਰਹੀ ਆ, ਮਿੰਟ ਦੋ ਨਹੀਂ ਲੱਗੇ, ਬਾਦਸ਼ਾਹ ਤਖਤ ਤੋਂ ਉੱਠਿਆ, ਉਹਨੇ ਦਲੱਤੀ ਮਾਰੀ, ਵੱਡੀ ਰਾਣੀ ਪਰੇ ਸੁੱਟ ਦਿੱਤੀ। ਉਹ ਵਿਚਾਰੀ ਉੱਠੀ ਮਲਦੀ ਮੁਲਦੀ ਤੇ ਪਿੱਛੇ ਚਲੀ ਗਈ, ਉਮਰ ਦੀ ਜ਼ਿਆਦਾ ਸੀਗੀ। ਦੂਜੀ ਫਿਰ ਗੱਲ ਫੇਰ ਸ਼ੁਰੂ ਹੋਈ, ਫਿਰ ਬਾਦਸ਼ਾਹ ਉੱਠਿਆ, ਉਹਨੇ ਉੱਠ ਕੇ ਦਲੱਤੀ ਮਾਰੀ ਤੇ ਛੋਟੀ ਰਾਣੀ ਭੜਕਾ ਕੇ ਪਰੇ ਮਾਰੀ, ਉਹ ਵੀ ਚਲੀ ਗਈ। ਤੀਜੀ ਦਫਾ ਗੱਲ ਹੋਈ ਨਾ ਤੇ ਉਹਨੇ ਵਜ਼ੀਰ ਦੇ ਵੀ ਜਦੋਂ ਦਲੱਤੀ ਮਾਰੀ ਨਾ, ਡਰਦੇ ਡਰਦੇ ਵਜ਼ੀਰ ਨੇ ਕਿਹਾ ਬਾਦਸ਼ਾਹ ਸਲਾਮਤ ਖੈਰ ਹੈ, ਤੁਸੀਂ ਠੀਕ ਹੋ? ਉਹਨੇ ਕਿਹਾ ਯਾਰ ਖੈਰ ਆ, ਮੈਂ ਠੀਕ ਵੀ ਆ, ਲੇਕਿਨ ਜਿਹੜਾ ਖੋਤੇ ਦਾ ਖੂਨ ਆ ਨਾ ਉਹ ਜੋਸ਼ ਮਾਰਦਾ, ਉਹ ਜਦੋਂ 5 ਮਿੰਟ ਲੱਗਦੇ ਆ ਨਾ ਮੈਂ ਕਿ ਦਲੱਤੀ ਮਾਰ ਦਿੰਦਾ। ਉਹ ਸਿਆਣਿਆਂ ਦੀ ਗੱਲ ਕਿ ਗੱਲ ਜਿਹੜੀ ਆ ਉਹ ਖੂਨ ਦੇ ਉੱਤੇ ਨਸਲ ਤੇ ਮੁੱਕਦੀ ਹੈ। ਬੜੀ ਗੱਲ ਹੈ।